ਜੀ ਦੋਸਤੋ ਸਲਾਮ ਸਤਿ ਸ਼੍ਰੀ ਅਕਾਲ ਔਰ ਨਮਸਕਾਰ। ਇਸ ਵੇਲੇ ਮੈਂ ਮੌਜੂਦ ਹਾਂ ਲਾਹੌਰ ਦੇ ਵਿੱਚ ਔਰ ਬੈਠੇ ਹਾਂ ਅਸੀਂ ਇੰਡੀਗੋ ਹੋਟਲ ਦੀ ਛੱਤ ਤੇ। ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਸਾਡੇ ਖੂਬਸੂਰਤ ਲਾਹੌਰ ਅੱਜ ਸ਼ਾਇਦ ਤੁਹਾਨੂੰ ਦਿਖਾਈ ਉਂਝ ਨਾ ਦੇਵੇ, ਕਿਉਂਕਿ ਸਮੋਗ ਦੀ ਇੱਥੇ ਆਵਣੀ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਸਮੋਗ ਸਾਡੀ ਮੱਤ ਮਾਰਦੀ ਹੈ। ਸੋ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲੇ ਜਿਹੜੇ ਕੋਈ ਜਿਨ੍ਹਾਂ ਦੇ ਇਦਾਰੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਮੋਗ ਦੀ, ਉਹ ਦੇਖ ਲੈਣ ਕਿ ਅੱਜ ਇਹ ਹਾਲ ਹੈ ਤੇ ਇਸ ਤੋਂ ਅੱਗੇ ਦਾ ਕੀ ਬਣੇਗਾ। ਸੋ ਇਹ ਤਾਂ ਇੱਕ ਸੀ ਚੁਣੌਤੀ ਜਿਹੜੀ ਦੇਣੀ ਜ਼ਰੂਰੀ ਸੀ। ਅਤੇ ਅੱਜ ਦਾ ਇੱਥੇ ਬੈਠਣ ਦਾ ਮਕਸਦ ਸਾਡਾ ਬੜੇ ਪਿਆਰੇ ਜੀ ਆਸਟ੍ਰੇਲੀਆ ਤੋਂ ਅੱਜ ਸਾਡੇ ਨਾਲ ਇੱਥੇ ਆਏ ਹੋਏ ਸੀ। ਪਾਕਿਸਤਾਨ ਦੇ ਅੰਦਰ ਰਹੇ ਕੋਈ ਇੱਕ ਹਫ਼ਤੇ ਦੇ ਕਰੀਬ ਇਹਨਾਂ ਨੇ ਇੱਥੇ ਟਾਈਮ ਗੁਜ਼ਾਰ ਲਿਆ ਹੈ ਔਰ ਹੁਣ ਇਹਨਾਂ ਦੀਆਂ ਤਿਆਰੀਆਂ ਜਿਹੜੀਆਂ ਵਾਪਸੀ ਦੀਆਂ ਉਹ ਸ਼ੁਰੂ ਹਨ। ਸੋ ਮੇਰੀ ਅਕਸਰ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਕੋਈ ਦੋਸਤ ਆ ਜਾਵੇ ਤੇ ਜਦੋਂ ਜਾ ਰਹੀ ਹੁੰਦਾ ਤਾਂ ਉਦੋਂ ਉਹਦੇ ਜਿਹੜੇ ਐਕਸਪੀਰੀਅੰਸ ਨੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣ। ਸੋ ਜਾਣਦੇ ਹਾਂ ਕਿ ਕੌਣ ਹਨ, ਇਹ ਕਿੱਥੋਂ ਆਏ ਨੇ। ਜੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਪ੍ਰਚਾਰ ਦੇ ਸਾਰੇ ਸਰੋਤਿਆਂ ਨੂੰ, ਰਜਾ ਸਾਹਿਬ ਨੂੰ ਸਤਿ ਸ੍ਰੀ ਅਕਾਲ, ਵਾਲੇਕੁਮ ਸਲਾਮ। ਦਰਪ੍ਰੀਤ ਜੀ ਨਾਂ ਹੈ ਜੀ ਇਹਨਾਂ ਦਾ ਔਰ ਆਏ ਹਨ ਆਸਟ੍ਰੇਲੀਆ ਤੋਂ। ਦਰਪ੍ਰੀਤ ਜੀ ਦੱਸੋ ਆਸਟ੍ਰੇਲੀਆ ਕਦੋਂ ਜਾਣਾ ਹੋਇਆ ਔਰ ਆਸਟ੍ਰੇਲੀਆ ਤੋਂ ਪਹਿਲੇ ਪੰਜਾਬ ਤੋਂ ਕਿਹੜੇ ਡਿਸਟ੍ਰਿਕਟ ਤੋਂ ਜੰਮ ਪਹਿਲੇ ਤੁਹਾਡਾ ਤੇ ਕਿਵੇਂ ਆਸਟ੍ਰੇਲੀਆ ਜਾਣਾ ਹੋਇਆ? ਭਾਜੀ ਮੈਂ ਆਸਟ੍ਰੇਲੀਆ ਸਨ 2008 'ਚ ਗਿਆ ਜੀ, ਅਤੇ ਉਸ ਤੋਂ ਪਹਿਲਾਂ ਅਸੀਂ ਲੁਧਿਆਣੇ ਸ਼ਹਿਰ ਤੋਂ। ਅੱਛਾ ਲੁਧਿਆਣੇ। ਹਾਂਜੀ ਲੁਧਿਆਣੇ ਸ਼ਹਿਰ ਆਪਣਾ ਦੁਗਰੀ ਪਿੰਡ ਦੇ ਨਾਲ ਆਪਣੀ ਰਿਹਾਇਸ਼ ਹੈ ਜੀ। ਜੀ ਦੁਗਰੀ ਪਿੰਡ ਜਿਹੜਾ ਆਪਣੇ ਅਮਰ ਸਿੰਘ ਚਮਕੀਲਾ ਜੀ ਦਾ। ਅੱਛਾ ਚਮਕੀਲਾ ਸਾਹਿਬ ਦਾ ਜਿਹੜਾ ਪਿੰਡ। ਹਾਂਜੀ ਹਾਂਜੀ ਉਹਦੇ ਨਾਲ ਹੀ ਆਪਣੀ ਰਿਹਾਇਸ਼ ਹੈ। ਠੀਕ ਹੈ। ਸੋ ਫਨਕਾਰਾਂ ਦੇ ਮਿੱਟੀ ਤੇ ਤੁਸੀਂ ਜੰਮ ਪਲ ਹੋ ਜੀ। ਬਿਲਕੁਲ ਜੀ। ਤੇ 2008 ਦੇ ਵਿੱਚ ਗਏ ਤੇ ਇੱਥੇ ਫਿਰ ਕਿੱਥੋਂ ਪੜ੍ਹੇ, ਕਿੰਜ ਤੁਹਾਡਾ ਜਿਹੜੀ ਹੈ ਐਜੂਕੇਸ਼ਨ, ਉਹਦੇ ਬਾਰੇ ਕੁਝ ਦੱਸੋ। ਮੈਂ ਜੀ ਆਪਣਾ 2008 ਦੇ ਵਿੱਚ ਜਿੱਦਾਂ 2 ਸਾਲ ਦਾ ਡਿਪਲੋਮਾ ਲੈ ਕੇ ਗਿਆ ਸੀ ਕਮਰਸ਼ੀਅਲ ਕੁਕਰੀ ਦਾ, ਅਤੇ ਉਸ ਤੋਂ ਬਾਅਦ ਮੈਂ ਫਿਰ ਉਹਦੇ ਵਿੱਚ ਆਪਣੀ ਜੌਬ ਕੀਤੀ ਹੈ। ਅਤੇ ਫਿਰ ਮੈਂ ਕੰਟਰੀ ਸਾਈਡ ਮੂਵ ਹੋਇਆ ਮੈਲਬਨ ਤੋਂ, ਉੱਥੇ 3 ਕੁ ਸਾਲ ਮੈਂ ਰਿਹਾ, ਜਿੱਥੋਂ ਫਿਰ ਮੇਰੀ ਰੈਜ਼ੀਡੈਂਸੀ ਹੋਈ ਹੈ। ਉਸ ਤੋਂ ਬਾਅਦ ਫਿਰ ਮੈਂ ਦੁਬਾਰਾ ਮੈਲਬਨ ਮੂਵ ਹੋਇਆ, ਬਸ ਉਦੋਂ ਫਿਰ ਮੈਲਬਨ ਦੇ ਵਿੱਚ ਹੀ ਆ ਜੀ। 16-17 ਸਾਲ ਹੋ ਗਏ ਤੁਹਾਨੂੰ ਆਸਟ੍ਰੇਲੀਆ ਦੇ ਅੰਦਰ। ਹਾਂਜੀ। ਤੇ ਪੰਜਾਬ ਕਿੰਝ ਯਾਦ ਆਉਂਦਾ? ਪੰਜਾਬ ਤਾਂ ਜੀ ਹਰ ਵੇਲੇ ਚੇਤੇ ਆਉਂਦਾ। ਅਸਲ 'ਚ ਗੱਲ ਇਹ ਆ ਵੀ ਬਾਹਰ ਰਹਿਣ ਦਾ ਨੁਕਸਾਨ ਇਹ ਹੋ ਜਾਂਦਾ ਕਿ ਬਾਹਰ ਰਹਿ ਕੇ ਤੁਹਾਨੂੰ ਦਿਨ ਤਿਉਹਾਰ ਨਹੀਂ ਪਤਾ ਲੱਗਦਾ। ਜਦੋਂ ਲੋਕਾਂ ਦੇ ਜਾਂ ਸਾਰਿਆਂ ਦੇ ਰਿਸ਼ਤੇਦਾਰਾਂ ਦੇ ਸਟੇਟਸ ਦੇਖੀਦੇ ਆ ਨਾ, ਫਿਰ ਪਤਾ ਲੱਗਦਾ ਵੀ ਅੱਜ ਰੱਖੜੀ ਸੀ, ਅੱਜ ਹੋਲੀ ਹੈ, ਤੇ ਅੱਜ ਜਾਂ ਕੋਈ ਫਲਾਣਾ ਗੁਰਪੁਰਬ ਹੈ। ਕੀ ਫਰਕ ਹੈ ਇੱਥੇ ਪੰਜਾਬ ਦੇ ਅੰਦਰ ਔਰ ਉੱਥੋਂ ਦੇ ਅੰਦਰ, ਪੰਜਾਬੀ ਹਿਸਟਰੀ ਨੂੰ ਲੈ ਕੇ, ਪੰਜਾਬੀ ਤਿਉਹਾਰਾਂ ਨੂੰ ਲੈ ਕੇ, ਜਿਵੇਂ ਕਿ ਤੁਸੀਂ ਹਲਕਾ ਇਸ਼ਾਰਾ ਵੀ ਦਿੱਤਾ, ਕਿਆ ਉੱਥੇ ਇਸ ਹੱਦ ਤੱਕ ਡਿਵੈਲਪ ਨਹੀਂ ਹੋ ਪਾਇਆ? ਆਪਣੀ ਕਮਿਊਨਿਟੀ ਹੁਣ ਕਾਫੀ ਸਟਰੋਂਗ ਆ ਉੱਥੇ ਪਹਿਲਾਂ ਨਾਲੋਂ। ਜਦੋਂ ਅਸੀਂ ਸਟਾਰਟਿੰਗ ਦੇ ਵਿੱਚ ਗਏ ਸੀ ਉਦੋਂ ਇੰਨੀ ਨਹੀਂ ਸਟਰੋਂਗ ਸੀ, ਬਟ ਹੁਣ ਤਾਂ ਬਹੁਤ ਹੀ ਜ਼ਿਆਦਾ ਸਟਰੋਂਗ ਆ। ਆਪਣੇ ਗੁਰੂ ਘਰ ਬਹੁਤ ਨੇ ਉੱਥੇ ਤੇ ਬਹੁਤ ਤਿਉਹਾਰ ਮਨਾਏ ਜਾਂਦੇ ਨੇ, ਬਟ ਇਹ ਹੈ ਕਿ ਉਹ ਮੇਨ ਤਿਉਹਾਰ ਪੰਜਾਬ ਤਰ੍ਹਾਂ ਨਹੀਂ ਕਿ ਗਲੀ ਗਲੀ ਮਹੱਲੇ ਬੱਚੇ ਨੂੰ ਪਤਾ ਹੈ। ਦੇਖੋ ਪੰਜਾਬ ਵਿੱਚ ਤਾਂ ਮੇਰੇ ਹਿਸਾਬ ਨਾਲ ਹਰ ਮਹੀਨੇ ਤਿਉਹਾਰ ਹੈ। ਹਾਂ ਤੇ ਉੱਥੇ ਸਿਰਫ ਇੱਕ ਮੇਨ ਤਿਉਹਾਰ ਹੀ ਮਨਾਏ ਜਾਂਦੇ ਆ। ਬੜੀ ਸੋਹਣੀ ਗੱਲ ਇਹਨਾਂ ਨੇ ਕੀਤੀ ਕਿ ਪੰਜਾਬ ਦੇ ਵਿੱਚ ਹਰ ਮਹੀਨੇ ਤਿਉਹਾਰ ਹੈ ਤੇ ਕਿਸੇ ਵੀ ਕੌਮ ਦੀ ਖੁਸ਼ਹਾਲੀ ਦੀ ਇਹ ਇਲਾਮਤ ਹੁੰਦੀ ਹੈ। ਬਿਲਕੁਲ। ਜਿਹੜੇ ਸ਼ਾਇਦ ਕੋਈ ਪੰਜਾਬ ਤੇ ਪੰਜਾਬੀਆਂ ਨੂੰ ਥੋੜੇ ਬਹੁਤ ਤਾਨੇ ਮਾਰਦੇ ਨੇ, ਉਹ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਨੇ ਕਿ ਜਿਹੜੀ ਕੌਮ ਰੱਜੀ ਹੋਏਗੀ, ਜਿਹੜੀ ਸੌਖੀ ਹੋਏਗੀ, ਜਿਹੜੀ ਪੁਰਅਮਨ ਕੌਮ ਹੋਏਗੀ, ਉਹਨਾਂ ਦੇ ਅੰਦਰ ਫੈਸਟੀਵਿਟੀਜ਼ ਜ਼ਿਆਦਾ ਹੋਣਗੀਆਂ। ਸੋ ਪੰਜਾਬ ਦੇ ਅੰਦਰ ਫੈਸਟੀਵਿਟੀਜ਼ ਜਿਹੜੀਆਂ ਹਨ ਉਹ ਬਹੁਤ ਵਾਧੂ ਹਨ। ਸ਼ਾਇਦ ਕਿਸੇ ਕੌਮ ਨੂੰ ਇਤਨੇ ਫੈਸਟੀਵਲ ਨਸੀਬ ਨਹੀਂ ਜੋ ਪੰਜਾਬੀਆਂ ਦੇ ਕੋਲ ਹਨ। ਆਉਂਦਿਆਂ ਦੁਬਾਰਾ ਜੀ ਇਸ ਪਿੰਡ ਦੇ ਅੰਦਰ ਜਿੱਥੇ ਤੁਸੀਂ ਰਹੇ, ਕਿਹੜੇ ਸਕੂਲ ਦੇ ਵਿੱਚ ਪੜ੍ਹਦੇ ਰਹੇ, ਕੀ ਹੁੰਦਾ ਰਿਹਾ? ਮੈਂ ਜੀ ਉੱਥੇ ਆਪਣੇ ਮਤਲਬ ਲੁਧਿਆਣੇ ਸ਼ਹਿਰ ਦੇ ਵਿੱਚ ਰਿਹਾ ਜੀ, ਤੇ ਉੱਥੇ ਮੇਰੀ ਸਕੂਲਿੰਗ ਜਿਹੜੀ ਆ ਹਰਕ੍ਰਿਸ਼ਨ ਪਬਲਿਕ ਸਕੂਲ ਦੁਗਰੀ ਰੋਡ ਲੁਧਿਆਣਾ ਤੋਂ ਹੋਈ ਹੈ। ਜੀ ਜੀ। ਹਾਂਜੀ। ਤੇ ਮੇਰੇ ਮਦਰ ਵੀ ਉਸ ਸਕੂਲ ਦੇ ਵਿੱਚ ਹੀ ਟੀਚ ਕਰਦੇ ਸਨ। ਅੱਛਾ, ਇੱਕ ਹੋਰ ਵੀ ਹੈ ਕਿ ਇਹੀ ਏਰੀਆ ਦਲਜੀਤ ਦੋਸਾਂਝ ਦਾ ਹੈ, ਇਹੀ ਪਿੰਡ ਹਨ ਅੱਜ ਕੱਲ ਪੰਜਾਬੀ ਸਿੰਗਿੰਗ ਉਹ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਧੂਮ ਮਚਾਈ ਹੈ। ਬਿਲਕੁਲ ਜੀ। ਤੁਹਾਡੇ ਜਾਣਨ ਵਾਲੇ? ਹਾਂਜੀ, ਉਹ ਸਾਡੇ ਸਕੂਲ ਤੇ ਪੜ੍ਹੇ ਨੇ। ਅੱਛਾ, ਤੁਹਾਡਾ ਸਕੂਲ ਸੇਮ ਸਕੂਲ ਹੈ ਤੁਹਾਡਾ ਦਲਜੀਤ? ਹਾਂਜੀ ਹਾਂਜੀ। ਉਹ ਬਟ ਮੇਰੇ 4 ਸਾਲ ਸੀਨੀਅਰ ਸਨ। ਅੱਛਾ। ਹਾਂਜੀ। ਤੇ ਉਹ ਜਿਵੇਂ ਉਹ ਆਪਣੇ ਮਾਮਾ ਜੀ ਕੋਲ ਰਹਿੰਦੇ ਸਨ ਲੁਧਿਆਣੇ, ਪਿੱਛੋਂ ਉਹਨਾਂ ਦਾ ਪਿੰਡ ਦਸਾਂਝ ਕਲਾਂ ਜਲੰਧਰ 'ਚ ਹੈ। ਜੀ ਜੀ ਜੀ। ਤੇ ਮਤਲਬ ਕਿ ਆਪਣੇ ਮਾਮਾ ਜੀ ਨਾਲ ਰਹਿੰਦੇ ਹੋਏ ਉਹ ਸਕੂਲ ਦੇ ਵਿੱਚ ਪੜ੍ਹਦੇ ਰਹੇ। ਹਾਂ। ਫਿਰ ਉਹਨਾਂ ਨੇ ਜਿਵੇਂ ਸਕੂਲ ਦੀ ਟੀਮ ਦੇ ਵਿੱਚ ਉਹ ਤਬਲਾ ਪਲੇ ਕਰਦੇ ਸੀ। ਠੀਕ ਹੈ। ਅਸੀਂ ਜਿੱਦਾਂ ਮੈਂ ਵੀ ਉਦੋਂ, ਕਿਉਂਕਿ ਮੇਰੇ ਮੰਮਾ ਵੀ ਉਦੋਂ ਮਿਊਜ਼ਿਕ ਟੀਚਰ ਸੀਗੇ, ਮੈਨੂੰ ਵੀ ਥੋੜ੍ਹਾ ਜਿਹਾ ਮਿਊਜ਼ਿਕ ਵੱਲ ਪਿਆਰ ਸੀ। ਅਸੀਂ ਸ਼ਬਦ ਗਾਇਨ ਕੰਪੀਟੀਸ਼ਨ 'ਚ ਜਾਈਦਾ ਸੀ, ਇੰਟਰ ਸਕੂਲ ਸ਼ਬਦ ਗਾਇਨ ਕੰਪੀਟੀਸ਼ਨਸ ਦੇ ਵਿੱਚ। ਜੀ ਜੀ ਜੀ। ਜਿੱਥੇ ਦਲਜੀਤ ਭਾਜੀ ਆਪ ਤਬਲਾ ਪਲੇ ਕਰਦੇ ਸੀਗੇ। ਹਾਂ। ਤੇ ਮੈਂ ਉਦੋਂ ਛੋਟਾ ਹੀ ਸੀਗਾ ਨਾ, ਚਲੋ ਜੇ ਉਹ 8ਵੀਂ 9ਵੀਂ ਸਨ ਤੇ ਮੈਂ ਉਦੋਂ
ਚੌਥੀ ਪੰਜਵੀਂ 'ਚ ਹੀ ਹੋਊਗਾ। ਮਤਲਬ ਇੱਕੋ ਹੀ ਸਕੂਲ ਦਾ ਫਿਰ ਤਾਂ ਤੁਹਾਡਾ ਬਹੁਤ ਉਹਨਾਂ ਦੇ ਨੇੜੇ ਰਹਿਣਾ ਹੋਇਆ। ਹਾਂਜੀ ਹਾਂਜੀ, ਕਾਫੀ ਨੇੜੇ, ਮਤਲਬ ਕਿ ਜਿੰਨਾ ਵੀ ਉਹ ਟਾਈਮ ਗੁਜ਼ਰਿਆ ਅਸੀਂ ਕਾਫੀ ਨੇੜੇ ਰਹੇ ਆ। ਤਬਲਾ ਪਲੇ ਦੇ ਵਿੱਚ ਇਹਦਾ ਮਤਲਬ ਹੈ ਕਿ ਪਹਿਲੇ ਸਿੰਗਿੰਗ ਤੋਂ ਪਹਿਲੇ ਫਿਰ ਉਹ 뮤직 ਇਨਸਟਰੂਮੈਂਟ ਉਹ ਸਿੱਖ ਰਹੇ ਸਨ। ਹਾਂਜੀ ਹਾਂਜੀ, ਇੰਸਟਰੂਮੈਂਟਸ, ਕਿਉਂਕਿ ਉਹਨਾਂ ਦੇ ਜਿਹੜੇ ਮਾਮਾ ਜੀ ਨੇ ਉਹ ਵੀ ਬਹੁਤ ਹੀ ਵੱਡੇ ਕੀਰਤਨੀ ਨੇ, ਭਾਈ ਦਵਿੰਦਰ ਸਿੰਘ ਸੋਢੀ ਜੀ। ਹਾਂਜੀ, ਤੇ ਆਈ ਥਿੰਕ ਉਹਨਾਂ ਦੇ ਕੋਲੋਂ ਹੀ ਰਹਿ ਕੇ ਉਹਨਾਂ ਨੇ ਫਿਰ ਤਬਲੇ ਦਾ ਸਿੱਖਿਆ, ਆਪਣੀ ਕਲਾਸਿਸ ਲਈਆਂ ਤੇ ਉਹਨਾਂ ਨੇ ਆਪਣਾ ਤਬਲਾ ਉਹਨਾਂ ਨੇ ਕੈਰੀਅਰ ਕੀਤਾ, ਬਟ ਉਹ ਨਾਲ ਸਕੂਲ ਦੀ ਟੀਮ ਦੇ ਵਿੱਚ ਵੀ ਵਜਾਉਂਦੇ ਸਨ। ਜਿਵੇਂ ਕਿ ਤੁਸੀਂ ਦੱਸ ਰਹੇ ਹੋ ਤੁਹਾਡੇ ਮਾਂ ਜੀ ਮਾਤਾ ਜੀ ਉਹਨਾਂ ਦੇ ਟੀਚਰਸ ਹੈ। ਹਾਂਜੀ ਹਾਂਜੀ। ਤੇ ਦਿਲਜੀਤ, ਅੱਜ ਦਾ ਦਿਲਜੀਤ ਅਗਰ ਅਸੀਂ ਇੱਕ ਦਫਾ ਨਾ ਦੇਖੀਏ, ਉਸ ਵੇਲੇ ਦਾ ਦਿਲਜੀਤ ਦੇਖੀਏ, ਤੁਹਾਡੇ ਸਾਹਮਣੇ ਵੀ ਹੈ, 4 ਸਾਲ ਦਾ ਕੋਈ ਫਰਕ ਨਹੀਂ ਹੁੰਦਾ। ਨਹੀਂ ਹੈਗਾ ਜੀ। ਮੇਰੇ ਸਕੂਲ ਦੇ ਜਿਹੜੇ 4 ਸਾਲ ਦੇ ਸੀਨੀਅਰ ਸਨ, ਮੇਰੇ ਤੋਂ 4 ਸਾਲ ਮੇਰੇ ਏਰੀਆ ਦੇ ਲੋਕ ਸੀਨੀਅਰ, ਹਾਂਜੀ ਹਾਂਜੀ, ਉਹਨਾਂ ਨਾਲ ਬੜਾ ਮੇਲ ਵਰਤਨ ਹੁੰਦਾ, ਤੁਹਾਡਾ ਉੱਠਣਾ ਬੈਠਣਾ ਹੁੰਦਾ, ਤੁਹਾਡੇ ਬੜੇ ਨੇੜੇ ਦੇ ਲੋਕ ਹੁੰਦੇ। ਤੇ ਦਿਲਜੀਤ ਦੀ ਲਾਈਫ ਜਦੋਂ ਇਹ ਬਹੁਤ ਮਸ਼ਹੂਰ ਨਹੀਂ ਹੁੰਦਾ, ਉਸ ਵੇਲੇ ਕਿੰਜ ਦੀ ਸੀ? ਮੈਨੂੰ ਉਹਨਾਂ ਦੀ ਜਿਵੇਂ ਪਰਸਨਲ ਲਾਈਫ ਬਾਰੇ ਤਾਂ ਨਹੀਂ ਇੰਨਾ ਚਾਨਣ ਹੈਗਾ, ਕਿਉਂਕਿ ਉਹ ਤੁਹਾਨੂੰ ਪਤਾ ਉਹ ਉਮਰ ਵੀ, ਮੇਰੀ ਵੀ ਉਦੋਂ ਉਮਰ ਛੋਟੀ ਹੀ ਸੀਗੀ ਜੀ। ਹਾਸਾ ਮਜ਼ਾਕ ਚੱਲਦਾ ਸੀਗਾ, ਜਿਵੇਂ ਅਸੀਂ ਜਦੋਂ ਪ੍ਰੈਕਟਿਸ ਕਰਦੇ ਹੁੰਦੇ ਸੀਗੇ ਸਕੂਲ ਦੇ ਵਿੱਚ ਮਿਊਜ਼ਿਕ ਰੂਮ 'ਚ ਬੈਠੇ, ਜਦੋਂ ਅਸੀਂ ਕੰਪੀਟੀਸ਼ਨ ਜਾਣਾ ਸੀਗਾ, ਉਦੋਂ ਹਾਸੀ ਖੇਡੀਆਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ। ਤੇ ਮੈਨੂੰ ਜਿਵੇਂ ਅਸੀਂ ਉਦੋਂ ਜਦੋਂ ਬਾਈ ਬੈਠੇ ਹੁੰਦੇ ਸੀਗੇ ਤੇ ਉਹ ਮੈਨੂੰ ਬਾਈ ਬਾਈ ਕਹਿਣਾ ਉਹਨਾਂ ਨੇ ਸਿਖਾਇਆ ਉਦੋਂ। ਅੱਛਾ। ਹਾਂਜੀ, ਤੇ ਉਹਨਾਂ ਦੇ ਨਾਲ ਜਦੋਂ ਅਸੀਂ ਇੱਕ ਵਾਰੀ ਸਕੂਲ ਦਾ ਕੰਪੀਟੀਸ਼ਨ ਜਿੱਤ ਕੇ ਵੀ ਆਏ ਸੀਗੇ, ਤੇ ਸਾਰੀ ਟੀਮ ਨੇ ਪਲਾਨ ਕੀਤਾ ਸੀ ਤੇ ਸਾਡੇ ਘਰ ਹੀ ਆ ਕੇ ਉਹਨਾਂ ਨੇ ਮਤਲਬ ਕਿ ਮੀਲ ਵਗੈਰਾ ਕੁੱਕ ਕੀਤੀਆਂ ਸੀਗੀਆਂ ਸਾਰੇ ਜਣਿਆਂ ਨੇ, ਪੂਰੀ ਟੀਮ ਨੇ। ਉਸ ਤੋਂ ਬਾਅਦ ਫਿਰ ਸਾਡਾ ਮੂਵੀ ਦਾ ਪਲਾਨ ਹੋਇਆ ਸੀ, ਸਾਰੇ ਜਣੇ ਮੂਵੀ ਦੇਖ ਕੇ ਆਏ ਸੀ। ਮੈਨੂੰ ਯਾਦ ਆ ਸੋਲਜਰ ਮੂਵੀ ਸੀਗੀ ਜੀ, ਬੋਬੀ ਦਿਓਲ ਦੀ। ਤੇ ਮੈਂ ਤੇ ਦਿਲਜੀਤ ਬਾਈ, ਉਹਨਾਂ ਕੋਲ ਕੈਲੀਬਰ ਹੁੰਦਾ ਸੀ ਉਸ ਵੇਲੇ, ਕਾਲੇ ਹਰੇ ਰੰਗ ਦਾ, ਉਹਦੇ ਤੇ ਬਹਿ ਕੇ ਅਸੀਂ ਆਈ ਥਿੰਕ ਟਿਕਟਾਂ ਲੈਣ ਗਏ ਸੀ। ਅੱਛਾ ਅੱਛਾ, ਫਿਰ ਤਾਂ ਤੁਸੀਂ ਬਹੁਤ ਨੇੜੇ ਦੀ ਤੁਹਾਡੀ ਜੁੜਤ ਰਹੀ। ਹਾਂਜੀ। ਤਬੀਅਤ ਦੇ ਕਿੰਜਨ, ਇੱਕ ਹੁੰਦਾ ਹੈ ਨਾ ਸ਼ੁਰੂ ਤੋਂ ਹੀ ਹੁੰਦਾ ਹੈ ਕਿ ਖਾ ਮਖਾ ਐਵੇਂ ਅੱਕਿਆ ਜਿਹਾ ਰਹਿਣਾ, ਹਾਂਜੀ ਹਾਂਜੀ। ਇੱਕ ਹੁੰਦਾ ਹੈ ਆਪ ਵੀ ਹੱਸਣਾ, ਦੂਜਿਆਂ ਨੂੰ ਵੀ ਹਸਾਉਣਾ, ਖੁਸ਼ ਰੱਖਣਾ। ਕਿੰਜ ਦੀ ਉਹਨਾਂ ਦੀ ਤਬੀਅਤ ਉਹਨਾਂ ਦੀ ਨਹੀਂ ਸੀ? ਤਬੀਅਤ ਉਹਨਾਂ ਦੀ ਬੜੀ, ਕਹਿ ਸਕਦੇ ਹਾਂ ਵੀ ਬਹੁਤ ਨਿੱਕੇ ਸੁਭਾਅ ਦੇ ਸਨ, ਤੇ ਬਹੁਤ ਹੀ ਸੌਫਟ ਸਪੋਕਨ, ਜ਼ਿਆਦਾ ਕਿਸੇ ਨਾਲ, ਜੇ ਕਿਸੇ ਨਾਲ ਨਹੀਂ ਜ਼ਿਆਦਾ ਖੁੱਲੇ ਤੇ ਜ਼ਿਆਦਾ ਗੱਲ ਨਹੀਂ ਕਰਦੇ ਸੀ। ਦਿਲਜੀਤ ਨੂੰ ਕਿੰਨਾ ਟਾਈਮ ਲੱਗਾ ਹੈ ਇਸ ਲੈਵਲ ਤੇ ਆਉਂਦੇ ਹੋਏ? ਜਿੰਨਾ ਕੁ ਮੈਨੂੰ ਚੇਤੇ ਹੈ ਜੀ, ਉਹ ਆਈ ਥਿੰਕ 11ਵੀਂ ਤੋਂ ਬਾਅਦ ਉਹਨਾਂ ਨੇ ਸਕੂਲ ਤੋਂ ਡ੍ਰੌਪ ਆਫ ਕਰ ਲਿਆ ਸੀਗਾ, ਫਿਰ ਉਹ ਫਾਈਨਲੀ ਇਸ ਲਾਈਨ ਦੇ ਵਿੱਚ ਹੀ ਹੋ ਗਏ ਸੀ। ਆਈ ਥਿੰਕ ਸ਼ਾਇਦ ਨਾਲ ਉਹਨਾਂ ਨੇ ਆਪਣੀ ਸਟੱਡੀ ਕੰਟੀਨਿਊ ਰੱਖੀ ਐਜ਼ ਅ ਪ੍ਰਾਈਵੇਟ, ਬਟ ਉਹਨਾਂ ਦੀ ਜਿਹੜੀ ਪਹਿਲੀ ਐਲਬਮ ਆਈ ਹੈ ਉਹ ਆਈ ਹੈ ਇਸ਼ਕ ਦਾ ਊੜਾ ਐੜਾ, ਜੇ ਮੈਂ ਗਲਤ ਨਹੀਂ ਆ ਉਹ 2002 ਜਾਂ 2005 ਦੇ ਵਿੱਚ ਆਈ ਹੈ। ਮਤਲਬ ਬਹੁਤ ਪਹਿਲੇ ਦੀ ਉਹ ਲਗਾਤਾਰ ਇਸ ਕੋਸ਼ਿਸ਼ ਦੇ ਅੰਦਰ ਹੈ। ਹਾਂਜੀ, ਤੇ ਜਦੋਂ ਉਹ ਐਜ਼ ਅ ਪਹਿਲੀ ਐਲਬਮ ਲੈ ਕੇ ਤੇ ਪੋਸਟਰ ਲੈ ਕੇ, ਆਪਣੇ ਕਲਾਸਮੇਟ ਆ ਜੀ ਉਹਨਾਂ ਦੇ ਗੁਰਮੀਤ ਸਿੰਘ, ਉਹ ਵੀ ਸਾਡੇ ਨਾਲ ਉੱਥੇ ਪਰਥ ਰਹਿੰਦੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦੇ ਨਾਲ ਉਹ ਸਾਡੇ ਘਰ ਆਏ ਨੇ, ਤੇ ਨਾਲ ਪੋਸਟਰ ਸੀਗਾ, ਤੇ ਮੈਂ ਉੱਦਾਂ ਹੀ ਜਿੱਦਾਂ ਖੁਸ਼ ਹੋ ਕੇ ਉਹਨਾਂ ਦਾ ਆਟੋਗ੍ਰਾਫ ਲਿਆ। ਉਹਨਾਂ ਨੇ ਆਪਣੇ ਮੂੰਹੋਂ ਕਿਹਾ ਵੀ ਤੂੰ ਪਹਿਲਾਂ ਜਿਹਨੇ ਮੇਰਾ ਆਟੋਗ੍ਰਾਫ ਲਿਆ। ਅੱਛਾ ਅੱਛਾ ਅੱਛਾ। ਹੁਣ ਅੱਜ ਦਾ ਦਿਲਜੀਤ ਜਦੋਂ ਮਸ਼ਹੂਰ ਹੋ ਗਿਆ ਹੈ, ਕਾਫੀ ਜ਼ਿਆਦਾ ਫੇਮਸ ਹੋਇਆ ਹੈ, ਤੇ ਕੋਈ ਮੁਲਾਕਾਤ ਹੋਈ ਪਿਛਲੇ 2-4 ਸਾਲਾਂ 5 ਸਾਲਾਂ ਦੇ ਅੰਦਰ? ਮੈਂ ਵਿੱਚ ਜੇ 2012 ਦੇ ਵਿੱਚ ਜਦੋਂ ਇੰਡੀਆ ਵਿਜ਼ਿਟ ਕੀਤਾ ਸੀਗਾ, ਤੇ 골ਡ ਜਿਮ ਦੇ ਵਿੱਚ ਮੈਂ ਵੀ ਉਦੋਂ ਜਿਮ ਲਗਾ ਰਿਹਾ ਸੀ ਲੁਧਿਆਣੇ, ਤੇ ਉਦੋਂ ਉਹ ਵੀ ਆਪਣੇ ਟ੍ਰੇਨਰ ਦੇ ਨਾਲ ਪ੍ਰੈਕਟਿਸ ਕਰ ਰਹੇ ਸੀ, ਬਟ ਉਹ ਕਿਸੇ ਕਾਰਨ ਕਰਕੇ ਅਸੀਂ ਮਿਲ ਨਹੀਂ ਪਾਏ। ਤੇ ਕਿਉਂਕਿ ਉਹ ਤੁਹਾਨੂੰ ਪਤਾ ਜਦੋਂ ਫਨਕਾਰ ਬੰਦੇ ਮਿੰਟੋ ਮਿੰਟੀ ਪਤਾ ਨਹੀਂ ਕਿੱਧਰ ਨਿਕਲ ਜਾਂਦੇ ਨੇ, ਜੀ ਜੀ ਜੀ, ਪਿੱਛੇ ਜਾਣਾ ਔਖਾ ਹੋ ਜਾਂਦਾ ਕਈ ਵਾਰ। ਅੱਛਾ, ਇੱਕ ਤਾਂ ਤੁਹਾਡੇ ਨਾਲ ਇਹ ਸਾਰੀ ਜਿਹੜਾ ਰਿਲੇਸ਼ਨ ਉਹਨਾਂ ਦਾ ਇੱਕ ਤਾਲੁਕ ਹੈ, ਡੈਫੀਨੇਟਲੀ ਤੁਸੀਂ ਛੋਟੇ ਹੋ ਉਹਨਾਂ ਤੋਂ, ਤੇ ਉਹ ਸਾਰਾ ਫਿਰ ਪਿਆਰ ਵੀ ਛੋਟਿਆਂ ਨੂੰ, ਜਿਵੇਂ ਤੁਸੀਂ ਉਹਨੂੰ ਤਬਲਾ ਸਿੱਖਦੇ ਰਹੇ, ਇਕੱਠੇ ਤੁਸੀਂ ਰਹੇ। ਹੁਣ ਅਸੀਂ ਆ ਜਾਣਾ ਕਿ ਮਾਤਾ ਜੀ ਦੇ ਨਾਲ ਜਿਹੜਾ ਉਹਨਾਂ ਦਾ ਕਨੈਕਸ਼ਨ, ਕਿਉਂਕਿ ਉਹ ਤਰ੍ਹਾਂ ਦੇ ਟੀਚਰ ਹੈ, ਹਾਂਜੀ, ਉਹਨਾਂ ਦੇ ਨਾਲ ਫਿਰ ਕਿੰਜ ਦਾ ਸੁਭਾਅ ਸੀ ਉਹਨਾਂ ਦਾ ਜਦੋਂ ਥੋੜੇ ਥੋੜੇ ਮਸ਼ਹੂਰ ਹੋਣੇ ਸ਼ੁਰੂ ਹੁੰਦੇ ਨੇ? ਕੋਈ ਮੇਲ ਮੁਲਾਕਾਤਾਂ ਰਹੀਆਂ ਮਾਤਾ ਜੀ ਉਹਨਾਂ ਨਾਲ? ਹਾਂਜੀ, ਬਸ ਪਹਿਲਾਂ ਇਹ ਗੱਲ ਇਹ ਹੈ ਕਿ ਜਿਹੜਾ ਮੇਰਾ ਉਹਨਾਂ ਦੇ ਨਾਲ ਕਨੈਕਸ਼ਨ ਹੋਇਆ ਉਹ ਮੇਰੇ ਮਾਤਾ ਜੀ ਕਰਕੇ ਹੀ ਹੋਇਆ, ਕਿਉਂਕਿ ਉਹ ਉਸ ਸਕੂਲ ਦੇ ਵਿੱਚ ਪੜ੍ਹਾਉਂਦੇ ਸਨ, ਮੈਂ ਵੀ ਉਸ ਸਕੂਲ 'ਚ ਪੜ੍ਹਦਾ ਸੀ, ਮੈਂ ਵੀ ਮਿਊਜ਼ਿਕ ਦੇ ਵਿੱਚ ਸੀਗਾ, ਤੇ ਇੱਦਾਂ ਕਰਕੇ ਇੰਟਰੈਕਸ਼ਨਸ ਉਦੋਂ ਹੋਈਆਂ। ਤੇ ਬਟ ਉਸ ਤੋਂ ਬਾਅਦ ਫਿਰ ਜਦ ਉਹਨਾਂ ਨੇ ਪਹਿਲਵੀਂ ਐਲਬਮ ਆਏ ਆ, ਉਸ ਤੋਂ ਬਾਅਦ ਆਈ ਥਿੰਕ ਰਾਬਤਾ ਨਹੀਂ ਹੋ ਪਾਇਆ। ਉਸ ਤੋਂ ਬਾਅਦ ਉਹ ਆਪਣਾ ਮਸ਼ਰੂਫ ਨੇ, ਹੁਣ ਤਾਂ ਬਹੁਤ ਹੀ ਜ਼ਿਆਦਾ ਮਸ਼ਰੂਫ ਨੇ। ਖੁਸ਼ੀ ਹੁੰਦੀ ਹੈ ਜਦੋਂ ਦਿਲਜੀਤ ਇੱਕ ਤਾਂ ਬਹੁਤ ਵੱਡਾ ਨਾਮ ਬਣ ਗਿਆ, ਦੂਸਰਾ ਲਹਿੰਦੇ ਪੰਜਾਬ ਦੇ ਅੰਦਰ ਅਸੀਂ ਦਿਲਜੀਤ ਜਦੋਂ ਬੋਲਦਾ ਹੈ ਪੰਜਾਬੀ ਦਾ ਨਾਂ ਲੈਂਦਾ, ਹਾਂਜੀ, ਔਰ ਕਹਿੰਦਾ ਹੈ ਕਿ ਅਸੀਂ ਪੰਜਾਬੀ, ਸੀਨੇ ਤੇ ਥਾਪਣਾ ਮਾਰ ਕੇ ਬੋਲਦਾ ਹੈ, ਤੇ ਲਹਿੰਦੇ ਪੰਜਾਬ ਦੇ ਅੰਦਰ ਬੈਠਾ ਹੋਇਆ ਬੰਦਾ, ਸਾਡਾ ਦਿਲ ਵੀ ਖੁਸ਼ੀ ਨਾਲ ਭਰ ਜਾਂਦਾ। ਬਿਲਕੁਲ ਜੀ, ਕਿ ਇਹ ਹੈ ਪੰਜਾਬ ਤੇ ਪੰਜਾਬੀਅਤ ਜਿਹੜੀ ਉਸ ਦੇ ਦਿਲ ਦੇ ਵਿੱਚ ਜੀ ਰਹੀ ਹੈ। ਉਹਨੇ ਨਹੀਂ ਆਪਣੀ ਮਿੱਟੀ ਨਾਲੋਂ ਨਹੀਂ ਟੁੱਟਿਆ, ਉਹਨੇ ਦੇਸੀ ਸੁਭਾਅ ਨੂੰ ਮਾਡਰਨਾਈਜ਼ ਕਰਕੇ ਕਿੰਜ ਅੱਗੇ ਵਧਿਆ ਹੈ। ਤੁਹਾਡੇ ਦਿਲਾਂ ਦੇ ਵਿੱਚ ਜਿਨ੍ਹਾਂ ਦਾ ਦੋਸਤ ਸੀ, ਏਰੀਏ ਦਾ ਸੀ,
ਉਸ ਏਰੀਏ ਦੇ ਲੋਕਾਂ ਤੱਕ ਕਿੰਨੀ ਖੁਸ਼ੀ ਉਸ ਨੂੰ ਸੋਚ ਕੇ ਹੁੰਦੀ। ਤੁਹਾਨੂੰ ਜਿਹੜੇ ਉਹਨਾਂ ਦੇ ਕਲਾਸਮੇਟਸ ਨੇ ਉਹ ਤਕਰੀਬਨ ਮੇਰੇ ਨਾਲ ਵੀ ਫੇਸਬੁੱਕ ਜਾਂ ਆਪਣੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਹੈਗੇ ਨੇ, ਉਹ ਵੀ ਬਹੁਤ ਮਾਣ ਮਹਿਸੂਸ ਕਰਦੇ ਕਿ ਇਹ ਦਲਜੀਤ ਭਾਜੀ ਉਹਨਾਂ ਦੇ ਨਾਲ ਵੀ ਪੜ੍ਹੇ ਹੋਏ ਨੇ। ਜਿਹੜੇ ਗੁਰਮੀਤ ਭਾਜੀ ਉਹਨਾਂ ਦੇ ਕਲਾਸਮੇਟ ਨੇ, ਜਿਹੜੇ ਆਸਟ੍ਰੇਲੀਆ ਰਹਿੰਦੇ ਨੇ, ਉਹਨਾਂ ਦੇ ਵਿਆਹ ਦੇ ਵਿੱਚ ਆਈ ਥਿੰਕ ਉਹ ਤਕਰੀਬਨ ਆਪਣੇ ਹਰ ਕਲਾਸਮੇਟ ਜਿਹੜੇ ਵੀ ਉਹਨਾਂ ਦੇ ਖਾਸ ਨੇ, ਉਹਨਾਂ ਦੇ ਆਈ ਥਿੰਕ ਵਿਆਹ ਦੇ ਵਿੱਚ ਜ਼ਰੂਰ ਆਏ ਨੇ। ਭਾਵੇਂ ਉਹ ਹਾਰਡਲੀ 5 ਮਿੰਟ ਲਈ ਜਾਂ 10 ਮਿੰਟ ਲਈ ਆਏ ਨੇ, ਸ਼ਗਨ ਪਾ ਕੇ ਨਾਲ ਦੀ ਨਾਲ ਨਿਕਲ ਗਏ ਨੇ, ਬਟ ਉਹਨਾਂ ਨੇ ਆਪਣੀ ਹਾਜ਼ਰੀ ਜ਼ਰੂਰ ਲਵਾਈ। ਜਿਵੇਂ ਉਹ ਪੰਜਾਬ ਨੂੰ ਨਹੀਂ ਭੁੱਲਿਆ, ਉਵੇਂ ਜੇ ਬੇਲੀਆਂ ਯਾਰਾਂ ਨੂੰ ਉਹ ਵੀ ਬੇਲੀਆਂ ਯਾਰਾਂ ਨੂੰ ਨਹੀਂ ਭੁੱਲਿਆ। ਇਹੀ ਹੁੰਦਾ ਹੈ ਕਿ ਕਿਸੇ ਵੀ ਵੱਡੇ ਇਨਸਾਨ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਹ ਆਪਣੀਆਂ ਰੂਟਸ ਨੂੰ ਕਦੇ ਨਹੀਂ ਭੁੱਲਦਾ, ਉਹ ਆਪਣੀ ਮਿੱਟੀ ਨੂੰ ਕਦੇ ਨਹੀਂ ਭੁੱਲਦਾ, ਉਹ ਆਪਣੇ ਦੇਸ਼ ਨੂੰ ਕਦੇ ਨਹੀਂ ਭੁੱਲਦਾ, ਉਹ ਆਪਣੇ ਲੋਕਾਂ ਨੂੰ ਕਦੇ ਨਹੀਂ ਭੁੱਲਦਾ। ਔਰ ਇਹੀ ਅੱਜ ਦਰਪ੍ਰੀਤ ਸਿੰਘ ਗੁਰੀ ਸਾਡੇ ਕੋਲ ਬੈਠੇ ਸਨ ਤੇ ਇਹਨਾਂ ਦੀ ਆਪਣੀ ਹਯਾਤੀ ਤੇ ਮੈਂ ਮਾਫੀ ਚਾਹਨਾ, ਇਤਨੀ ਅਸੀਂ ਲੰਬੀ ਗੱਲਬਾਤ ਨਹੀਂ ਕਰ ਪਾਏ। ਦਿਲਜੀਤ ਹੋਰਾਂ ਦਾ ਕਿੱਸਾ ਛਿੜਿਆ ਤੇ ਫਿਰ ਉਹਨਾਂ ਦੀ ਗੱਲਬਾਤ ਅੱਗੇ ਚੱਲਦੀ ਗਈ ਤੇ ਮੈਂ ਸਮਝਦਾ ਹਾਂ ਦਿਲਜੀਤ ਦੀ ਗੱਲ ਜਿੱਥੇ ਵੀ ਕੋਈ ਪੰਜਾਬੀ ਕਰ ਰਿਹਾ ਹੁੰਦਾ ਹੈ ਉਹ ਇੰਜ ਹੀ ਹੈ ਕਿ ਅਸੀਂ ਸਾਰੇ ਆਪਣੇ ਲੋਕਾਂ ਦੀ ਕਰ ਰਹੇ ਹਾਂ, ਕਿਉਂਕਿ ਸਾਨੂੰ ਮਾਣ ਹੈ ਉਸ ਸ਼ਖਸ ਤੇ ਜਿਹੜਾ ਇਤਨਾ ਫੇਮ ਮਿਲਣ ਦੇ ਬਾਵਜੂਦ ਵੀ ਪੰਜਾਬੀ ਦੀ ਗੱਲ ਕਰਦਾ ਹੈ। ਔਰ ਜਿਹੜੇ ਵੀ ਪੰਜਾਬੀ ਦੀ ਗੱਲ ਕਰ ਰਹੇ ਨੇ ਉਹ ਸਾਰਿਆਂ ਨੂੰ ਇੰਜ ਲੱਗਦਾ ਹੈ ਕਿ ਸਾਡੀ ਹੀ ਗੱਲ ਹੋ ਰਹੀ ਹੈ। ਸੋ ਇਸ ਵੇਲੇ ਇੱਥੇ ਸ਼ਾਮਾਂ ਦੀਆਂ ਅਜ਼ਾਨਾਂ ਉਹ ਸ਼ੁਰੂ ਹੋ ਗਈਆਂ ਤੇ ਮਾਫੀ ਚਾਹਾਂਗੇ ਅਸੀਂ ਕਿ ਸਾਨੂੰ ਇੱਥੇ ਹੀ ਗੱਲਬਾਤ ਰੋਕਣੀ ਪੈਗੀ। ਫਿਰ ਕਿਤੇ ਕੋਈ ਆਨਲਾਈਨ ਟਾਕ ਜਾਂ ਕਿ ਫਿਰ ਇੱਥੇ ਆਏ ਤੇ ਫਿਰ ਪਾਕਿਸਤਾਨ ਦੇ ਅੰਦਰ ਇਹਨਾਂ ਦਾ ਕਿੰਜ ਦਾ ਐਕਸਪੀਰੀਅੰਸ ਰਿਹਾ, ਇਹਦੇ ਤੇ ਜ਼ਰੂਰੀ ਗੱਲਬਾਤ ਕਰਾਂਗੇ।